ਜੀ। ਅਗਲੀ ਖਬਰ ਵੱਲ ਚਲੀਏ। ਰਸ਼ੀਆ ਵਾਲਿਆਂ ਨੇ ਅੱਜ ਰਹਿ ਚੁੱਕਾ ਯੂਐਸ ਮਰੀਨ ਟਰੈਵਰ ਰੀਡ ਉਸ ਨੂੰ ਛੱਡ ਦਿੱਤਾ ਹੈ ਇੱਕ ਪ੍ਰਿਜ਼ਨ ਐਕਸਚੇਂਜ ਦੇ ਥਰੂ। ਇਸ ਦੇ ਸੰਬੰਧ ਦੇ ਵਿੱਚ ਅੱਜ ਉਸ ਦੇ ਪਰਿਵਾਰ ਨੇ ਜਿਹੜੀ ਆ ਖਬਰ ਦਿੱਤੀ ਹੈਗੀ ਆ। ਰੀਡ 30 ਸਾਲਾਂ ਦਾ ਆ ਤੇ ਇਹ ਰਸ਼ੀਆ ਦੇ ਵਿੱਚ ਸੀਗਾ ਜਿਸ ਟਾਈਮ ਦੇ ਉੱਤੇ ਕਹਿੰਦੇ ਵੀ ਸ਼ਾਇਦ ਡਰੰਕ ਸੀ ਤੇ ਇਸ ਨੂੰ ਅਰੈਸਟ ਕਰ ਲਿਆ ਗਿਆ ਤੇ ਇਸ ਨੂੰ 9 ਸਾਲਾਂ ਦੀ ਜਿਹੜੀ ਸਜ਼ਾ ਸੁਣਾਈ ਗਈ ਸੀ। ਤੇ ਇਸ ਨੂੰ ਛੱਡਣ ਦੇ ਬਦਲੇ ਰਸ਼ੀਆ ਵਾਲਿਆਂ ਨੇ ਆਪਣਾ ਇੱਕ ਹੋਰ ਬੰਦਾ ਜਿਹੜਾ ਛਡਾਇਆ ਹੈਗਾ ਆ, ਕੌਨਸਟੈਂਨ ਯੋਰੋਸ਼ੈਂਕੋ, ਜਿਹਨੂੰ 20 ਸਾਲਾਂ ਦੀ ਸਜ਼ਾ ਹੋਈ ਸੀ ਯੂਐਸਏ ਦੇ ਵਿੱਚ ਰਸ਼ੀਅਨ ਡਰੱਗ ਟ੍ਰੈਫਿਕਿੰਗ ਕੇਸ ਦੇ ਵਿੱਚ। ਸੋ ਇਸ ਸੰਬੰਧ ਵਿੱਚ ਨੈਗੋਸ਼ੀਏਸ਼ਨ ਕਾਫੀ ਲੰਮਾ ਸਮਾਂ ਚੱਲੀ। ਮਰੀਆ ਜ਼ਖਰੋਵਾ ਸਪੋਕਸਪਰਸਨ ਰਸ਼ੀਆ ਦੀ ਜਿਹੜੀ ਮਿਨਿਸਟਰੀ ਆਫ ਫੋਰਨ ਅਫੇਅਰ ਆ, ਉਹਨਾਂ ਨੇ ਇਹ ਟੈਲੀਗ੍ਰਾਮ ਦੇ ਥਰੂ ਕਨਫਰਮ ਕੀਤਾ ਹੈਗਾ ਆ। ਸੋ ਦੋਨਾਂ ਦਾ ਹੀ ਜਿਹੜਾ ਸਵੈਪ ਹੋਇਆ ਆ ਉਸ ਟਾਈਮ ਦੇ ਉੱਤੇ, ਜਿਸ ਟਾਈਮ ਰਸ਼ੀਆ ਵਾਲੇ ਨੇ ਜੰਗ ਸ਼ੁਰੂ ਕੀਤੀ ਹੋਈ ਆ ਯੂਕਰੇਨ ਦੇ ਵਿਰੁੱਧ, ਤੇ ਰਸ਼ੀਆ ਦਾ ਜਿਹੜਾ ਰੈਪੂਟੇਸ਼ਨ ਆ ਪੂਰੇ ਦੁਨੀਆ ਦੇ ਵਿੱਚ ਇਸ ਟਾਈਮ ਪੂਰਾ ਖਰਾਬ ਹੋਇਆ ਪਿਆ। ਸੋ ਉਸ ਟਾਈਮ ਦੇ ਉੱਤੇ ਟਰੈਵਰ ਰੀਡ ਨੂੰ ਛੱਡਿਆ ਗਿਆ। ਉਹਨਾਂ ਦੇ ਪਰਿਵਾਰ ਨੇ ਕਿਹਾ ਵੀ ਅਸੀਂ ਉਸ ਨੂੰ ਵੈਲਕਮ ਕਰਦੇ ਹਾਂ ਤੇ ਅਸੀਂ ਉਸ ਨੂੰ ਹਰ ਰੋਜ਼ ਮਿਸ ਕਰਦੇ ਸੀ। ਜੀ, ਉਹਦੇ ਜਿਹੜੇ ਪੇਰੈਂਟਸ ਆ ਜੋ ਤੇ ਪੌਲਾ, ਉਹਨਾਂ ਨੇ ਕਿਹਾ ਵੀ ਸਾਡੀਆਂ ਅਰਦਾਸਾਂ ਜਿਹੜੀਆਂ ਆ ਉਸ ਦਾ ਉੱਤਰ ਅੱਜ ਮਿਲਿਆ ਆ ਤੇ ਜਿਹੜਾ ਟਰੈਵਰ ਆ ਉਹ ਸੁਰੱਖਿਅਤ ਯੂਐਸ ਦੇ ਵਿੱਚ ਵਾਪਸ ਪਰਤੇਗਾ। 30 ਸਾਲਾ ਰੀਡ ਨੂੰ ਰੂਸ ਦੇ ਵਿੱਚ ਕੈਦ ਕਰਕੇ ਰੱਖਿਆ ਸੀਗਾ। ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਇਹ ਕਿਹਾ ਗਿਆ ਸੀ ਵੀ ਇਸਨੇ ਉੱਥੇ ਦੇ ਆਫਿਸਰ ਦੇ ਨਾਲ ਹੱਥਾਪਾਈ ਕੀਤੀ ਆ, ਉਸ ਨੂੰ ਅਸੌਲਟ ਕੀਤਾ ਸੀਗਾ। ਇਸ ਕਰਕੇ ਜਿਹੜੀ ਇਹ ਚੀਜ਼ ਉਸ ਨੂੰ ਅੰਦਰ ਕਰ ਦਿੱਤਾ ਸੀਗਾ। ਸੋ ਜਿਹੜਾ ਯਾਰਸੈਂਕੋ ਆ ਉਹ 2010 ਦੇ ਵਿੱਚ ਉਸ ਨੂੰ 20 ਸਾਲਾਂ ਦੀ ਸਜ਼ਾ ਪ੍ਰਿਜ਼ਨ ਦੇ ਵਿੱਚ ਸੁਣਾਈ ਆ। ਸੋ ਉਸ ਦੇ ਨਾਲ ਇਹਨਾਂ ਨੇ ਸਵੈਪ ਕੀਤਾ ਆ। ਸੋ ਕਈ ਵਾਰੀ ਜਿਹੜੀਆਂ ਖਬਰਾਂ ਹਰਜੋਤ ਸਿੰਘ ਜੀ ਉਸ ਦੀ ਸਿਹਤ ਨੂੰ ਲੈ ਕੇ ਵੀ ਆਉਂਦੀਆਂ ਰਹੀਆਂ ਵੀ ਸਿਹਤ ਜਿਹੜੀ ਉਸ ਦੀ ਵਿਗੜ ਗਈ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਵੀ ਅੱਜ ਸਟੇਟਮੈਂਟ ਜਾਰੀ ਕੀਤੀ ਵੀ ਅੱਜ ਅਸੀਂ ਸਵਾਗਤ ਕਰ ਰਹੇ ਹਾਂ ਟਰੈਵਰ ਰੀਡ ਦਾ ਤੇ ਅਸੀਂ ਖੁਸ਼ੀ ਮਨਾ ਰਹੇ ਹਾਂ ਵੀ ਉਹ ਆਪਣੇ ਪਰਿਵਾਰ ਨੂੰ ਮਿਲ ਰਿਹਾ ਆ ਜਿਨ੍ਹਾਂ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਇੱਕ ਹਿਸਾਬ ਦੇ ਨਾਲ ਮਿਸ ਕੀਤਾ ਆ ਇੰਨੇ ਚਿਰ ਦੇ ਲਈ। ਜੀ। ਸੋ ਦੋਨੋਂ ਜਿਹੜੇ ਕੈਦੀ ਸੀਗੇ ਇਹਨਾਂ ਨੂੰ ਯੂਰਪੀਅਨ ਕੰਟਰੀ ਦੇ ਵਿੱਚ ਇੱਕ ਅਨਡਿਸਕਲੋਜ਼ ਮੁਲਕ ਜਿਹੜਾ ਆ ਉੱਥੇ ਸਵੈਪ ਕੀਤਾ ਗਿਆ ਹੈਗਾ ਆ। ਇਹ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਵੀ ਯਾਰੋਸ਼ੈਂਕੋ, ਉਹਨਾਂ ਨੂੰ 20 ਸਾਲਾਂ ਦੀ ਜਿਹੜੀ ਸਜ਼ਾ ਹੋਈ ਸੀ ਉਸ ਨੂੰ ਕਮਿਊਟ ਕਰ ਦਿੱਤਾ ਹੈਗਾ। ਜੀ ਬਿਲਕੁਲ। ਤੇ 2019 ਦੇ ਵਿੱਚ ਜਿਹੜਾ ਮਰੀਨ ਰੀਡ ਆ ਇਸ ਨੂੰ ਹਰਜੋਤ ਸਿੰਘ ਜੀ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਜਿਹੜਾ ਯਾਰੋਸ਼ੈਂਕੋ ਆ ਇਹ ਲਾਈਬੇਰੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੀ ਹਵਾਲਗਰੀ ਬਾਅਦ ਚ ਯੂਐਸ ਨੇ ਲਈ ਸੀ। ਇਹ ਰਸ਼ੀਅਨ ਪਾਇਲਟ ਜਿਹੜਾ ਹੋ ਰਿਹਾ ਸੀਗਾ ਕੋਕੇਨ ਸਮਗਲ ਕਰਨ ਦੀ ਜਿਹੜੀ ਕੌਨਸਪੀਰੇਸੀ ਜਿਹਦਾ ਤੁਸੀਂ ਜ਼ਿਕਰ ਕੀਤਾ ਆ ਵੀ ਉਹ ਉਸ ਦੇ ਲਈ ਉਸ ਲਈ ਜ਼ਿੰਮੇਵਾਰ ਉਸ ਨੂੰ ਠਹਿਰਾਇਆ ਗਿਆ ਸੀਗਾ। ਰੀਡ ਨੂੰ ਵੀ ਤਕਰੀਬਨ 1000 ਦਿਨ ਉੱਥੇ ਰੂਸੀ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀਗਾ।